ਜੀ ਬਿਲਕੁਲ। ਅੱਜ ਦੀਆਂ 2 ਮੇਨ ਖਬਰਾਂ ਜਿਹੜੀ ਆਟੋਨੋਮਸ ਟਰੱਕਿੰਗ ਆ, ਉਹਨੂੰ ਲੈ ਕੇ ਹੈਗੀਆਂ। ਗੈਟਿਕ ਜੋ ਕੰਪਨੀ ਆ, ਉਹਨਾਂ ਨੇ ਫੁਲੀ ਡਰਾਈਵਰਲੈਸ ਕਮਰਸ਼ੀਅਲ ਟਰੱਕਿੰਗ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੇ 700 ਮਿਲੀਅਨ ਦੇ ਕਰੀਬ ਜੋ ਫੰਡਿੰਗ ਆ, ਉਹ ਆਲਰੇਡੀ ਇਕੱਠੀ ਕਰ ਲਈ ਹੈਗੀ ਆ। ਕਹਿੰਦੇ ਭਈ ਆਟੋਨੋਮਸ ਟਰੱਕਿੰਗ ਹੁਣ ਕੋਈ ਲੌਂਗਰ ਪ੍ਰੋਮਿਸ ਨਹੀਂ ਹੈਗਾ, ਇਹ ਬਿਜ਼ਨਸ ਆ। ਗੌਤਮ ਨਾਰੰਗ ਸੀਈਓ ਤੇ ਕੋ-ਫਾਊਂਡਰ ਜੋ ਗੈਟਿਕ ਕੰਪਨੀ ਆ, ਉਹਦੇ ਹੈਗੇ ਆ। ਸੋ ਇਸੇ ਤਰ੍ਹਾਂ ਇੱਕ ਹੋਰ ਕੰਪਨੀ ਜਿਹੜੀ ਆ ਵਾਵੀ, ਉਹਨਾਂ ਨੇ $750 ਮਿਲੀਅਨ ਤੋਂ ਲੈ ਕੇ $1 ਬਿਲੀਅਨ ਤੱਕ ਜਿਹੜਾ ਆ ਉਹ ਪੈਸੇ ਇਕੱਠੇ ਕਰ ਲਏ ਹੈਗੇ ਆ। ਉਹ ਤਾਂ ਰੋਬੋ ਟੈਕਸੀ ਦੇ ਵਿੱਚ ਵੀ ਜਿਹੜਾ ਐਕਸਪੈਂਡ ਕਰਨ ਜਾ ਰਹੇ ਆ। ਉਹਨਾਂ ਨੂੰ ਖੋਸਲਾ ਵੈਂਚਰਸ, G2 ਵੈਂਚਰ ਪਾਰਟਨਰਸ ਨੇ ਬਹੁਤ ਜ਼ਿਆਦਾ ਫੰਡਿੰਗ ਦਿੱਤੀ ਆ। $250 ਮਿਲੀਅਨ ਊਬਰ ਵਾਲਿਆਂ ਨੇ ਦਿੱਤੀ ਹੈਗੀ ਆ ਰੋਬੋ ਟੈਕਸੀ ਦੇ ਲਈ। ਸੋ ਆਟੋਨੋਮਸ ਟਰੱਕਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਫੰਡਿੰਗ ਹੋ ਰਹੀ ਹੈਗੀ ਆ। ਬਿਲਕੁਲ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਇੰਡਸਟਰੀ ਦੇ ਵਿੱਚ ਜਿਹੜਾ ਇੱਕ ਇਹ ਹਵਾ ਪੈਦਾ ਕਰਨਾ, ਜਾਂ ਇੰਡਸਟਰੀ ਦੇ ਵਿੱਚ ਇੱਕ ਇਹ ਜਿਹੜੀ ਚੀਜ਼ ਪੈਦਾ ਕਰਨੀ, ਇੱਕ ਲਹਿਰ ਪੈਦਾ ਕਰਨੀ ਕਿ ਡਰਾਈਵਰ ਸ਼ਾਰਟੇਜ ਆ। ਔਰ ਜਿੱਦਾਂ ਕਿ ਅਸੀਂ ਹੁਣ ਡਰਾਈਵਰਾਂ ਦੇ ਪਿੱਛੇ ਇਹ ਇੱਕ ਵਾਰ ਸ਼ੁਰੂ ਹੋ ਚੁੱਕੀ ਹੈ। ਫਿਰ ਆਪਾਂ ਜਿੱਦਾਂ ਪਿਛਲੇ ਵੀਕ ਗੱਲ ਕੀਤੀ ਸੀਗੀ, ਤੇ ਮੇਰੇ ਖਿਆਲ ਇਹ ਕਿਤੇ ਨਾ ਕਿਤੇ ਜਿਹੜੇ ਇਹੋ ਜਿਹੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੰਦੀਆਂ ਹੈਗੀਆਂ ਕਿ ਲੋੜ ਹੀ ਕੀ ਹੈ ਡਰਾਈਵਰ ਦੀ, ਆਪਾਂ ਆਟੋਨਮਸ ਟਰੱਕਸ ਜਿਹੜੇ ਆ ਉਹੀ ਲੈ ਆਵਾਂਗੇ। ਸੋ ਜਿਹੜੀ ਇਹ ਕੰਪਨੀ ਦੀ ਭਾਜੀ ਨੇ ਗੱਲ ਕੀਤੀ ਹੈ, ਟੋਰਾਂਟੋ ਦੀ ਕੰਪਨੀ ਹੈਗੀ ਆ। ਯੈਸ, ਦੇ ਰੇਜ਼ ਲਾਟ ਆਫ ਮਨੀ। ਜਿਹੜੀ ਆਪਣੀ ਲੋਕਲ ਇੱਥੇ ਹੈਗੀ ਗੈਟਿਕ, ਇਹ ਆਪਣੇ ਟੈਕਸਸ ਤੇ ਐਰੀਜ਼ੋਨਾ ਏਰੀਆ ਦੇ ਵਿੱਚ ਕਾਫੀ ਸਰਗਰਮ ਹੈਗੀ ਆ। ਪਿਛਲੇ 2-3 ਸਾਲ ਦੇ ਇਹਨਾਂ ਦੇ ਆਟੋਨਮਸ ਟਰੱਕ ਜਿਹੜੇ ਉਹ ਚੱਲ ਰਹੇ ਹੈਗੇ ਆ। ਤੇ ਇੱਥੇ ਹੀ ਰਾਜਕਰਨ ਆਪਾਂ ਜਿਹੜੀ ਇੱਕ ਹੋਰ ਚੀਜ਼ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਫੜ ਰਹੀ ਹੈ ਇਸ ਵੇਲੇ, ਬਿਹਾਈਂਡ ਦਾ ਸੀਨ ਜਿਹੜੀ ਇਸ ਵੇਲੇ ਜ਼ੋਰ ਫੜ ਰਹੀ ਆ, ਉਹ ਆ ਕਿ ELD ਟੈਂਪਰਿੰਗ ਦੀ। ELD ਟੈਂਪਰਿੰਗ ਜਿਹੜੀ ਹੈਗੀ ਆ, ਉਹਦੀਆਂ ਟਿਕਟਸ ਮਿਲਣੀਆਂ ਸ਼ੁਰੂ ਹੋ ਗਈਆਂ। ਜਿੱਦਾਂ ਆਪਣੇ ਇੱਕ ਲਿਸਨਰ ਵੀ ਦੱਸ ਰਹੇ ਆ, ਗੁਰਦੀਪ ਥਾਂਦੀ ਹੁਣੀ, ਬਈ ਟਿਕਟਸ ਮਿਲ ਰਹੀਆਂ ਹੈਗੀਆਂ। ਡੈਫੀਨੇਟਲੀ ਜਿਹੜੀਆਂ ਇਸ ਵੇਲੇ ਹੈਗੀਆਂ, ਇਸ ਵੇਲੇ ਕਾਫੀ ਜਿਹੜਾ ਮੇਨ ਸਟਰੀਮ ਟਰੱਕਿੰਗ ਇੰਡਸਟਰੀ ਹੈਗੀ ਆ, ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਇਹ ਜਿਹੜੀ ELD ਟੈਂਪਰਿੰਗ ਆ, ਇਹਨੂੰ ਕਿਸੇ ਢੰਗ ਦੇ ਨਾਲ, ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ। ਸੋ ELD ਟੈਂਪਰਿੰਗ ਜਿਹੜੀ ਆ, ਉਹਦਾ ਕੇਸ ਇੱਕ ਰੀਸੈਂਟਲੀ ਸਾਨੂੰ ਇੱਥੇ ਲੋਕਲ ਸਾਡੇ ਏਰੀਏ 'ਚ ਵੀ ਸੁਣਨ ਨੂੰ ਮਿਲਿਆ ਹੈਗਾ ਕਿ ELD ਟੈਂਪਰਿੰਗ ਦੇ ਵਿੱਚ ਜਿਹੜਾ ਇੱਕ 4-5 ਟਰੱਕ ਵਾਲੀ ਕੰਪਨੀ ਸੀ, ਉਹਨਾਂ ਦਾ ਡਰਾਈਵਰ ਇੱਕ ਛੱਡ ਗਿਆ, ਤੇ ਡਰਾਈਵਰ ਛੱਡਣ ਤੋਂ ਬਾਅਦ ਉਹ ਲਗਾਤਾਰ ਉਹਦੀ ELD ID ਯੂਜ਼ ਕਰਦੇ ਰਹੇ। ਜਦ ਕਿ ਡਰਾਈਵਰ ਨੇ ਉਹ ਜਿਹੜੀ ਆ ਕੰਪਲੇਂਟ ਫਾਈਲ ਕੀਤੀ ਉਹਨਾਂ ਦੇ ਖਿਲਾਫ, ਤੇ ਹੁਣ ਉਹਨਾਂ ਦੇ ਜਿਹੜੇ ਘਰੇ ਆ DOT ਤੇ CHP ਆਡਿਟਸ ਜਿਹੜੇ ਆਏ ਹੋਏ ਆ। ਸੋ ਉਹ ਹੁਣ ਉਹਨਾਂ ਨੇ ਸਪੈਸੀਫਿਕਲੀ ਉਸ ਡਰਾਈਵਰ ਦੇ ਸਾਰੇ ਜਿਹੜੇ ਪੇਪਰ ਵਰਕ ਆ ਉਹ ਮੰਗੇ ਆ, ਉਹਨਾਂ ਦਾ ਪੇਰੋਲ ਮੰਗਿਆ ਹੈਗਾ, ਸਾਰਾ ਕੁਝ ਮੰਗਿਆ ਹੈਗਾ ਟੂ ਪ੍ਰੂਵ ਕਿ ਉਹ ਡਰਾਈਵਰ ਉਹਨਾਂ ਦੇ ਕੰਮ ਕਰਦਾ ਹੈਗਾ। ਸੋ ਇਹ ਜਿਹੜੀਆਂ ਤੰਗੀਆਂ ਤਕਲੀਫਾਂ ਹੈਗੀਆਂ, ਔਰ ਇਹ ਵੀ ਪਤਾ ਲੱਗਾ ਹੈਗਾ ਕਿ ਜਿਹੜੀ ਕੰਪਨੀ ਹੈਗੀ ਆ ਉਹ ਨਾਨ ਡੋਮਿਸਾਈਲ ਜਿਹੜੇ ਲਾਇਸੈਂਸ ਹੋਲਡਰ ਆ ਉਹਨਾਂ ਦੀ ਆ। ਸੋ ਅਸੀਂ ਬਾਰ-ਬਾਰ ਇਹ ਚੀਜ਼ ਫਿਰ ਕਹਿ ਰਹੇ ਹਾਂ ਤੁਹਾਨੂੰ, ਬਾਰ-ਬਾਰ ਕੱਲ੍ਹ ਨੂੰ ਫਿਰ ਤੁਸੀਂ ਜਾ ਕੇ ਸਾਨੂੰ ਇਹੋ ਗੱਲ ਕਹਿਣੀ ਹੈ ਕਿ ਅਸੀਂ ਡਰਾਉਂਦੇ ਹਾਂ। ਅਸੀਂ ਡਰਾਉਂਦੇ ਨਹੀਂ, ਪਰ ਅਸੀਂ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਕਿ ਆਉਣ ਵਾਲੀ ਸਮੱਸਿਆ ਕੀ ਆ ਰਹੀ ਆ। ਤੇ ਜੇ ਤੁਸੀਂ ਕਿਸੇ ਵੀ ਢੰਗ ਦੇ ਨਾਲ, ਕਿਸੇ ਵੀ ਤਰੀਕੇ ਨਾਲ ਇਸ ਸਮੱਸਿਆ ਦੇ ਨਾਲ ਕਿਤੇ ਵੀ ਜੁੜੇ ਆ, ਤੇ ਪਲੀਜ਼ ਆਪਣਾ ਬਚਾਅ ਜਿਹੜਾ ਰਾਈਟ ਵੇ ਕਰਨਾ ਸ਼ੁਰੂ ਕਰ ਦਿਓ। ਜੇ ਤੁਸੀਂ ਨਹੀਂ ਕਰਦੇ ਹੈਗੇ, ਇਹਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਇਹਦੇ ਵਿੱਚ ਜਿਹੜੇ ਇਹ ਚਾਰਜਸ ਹੈਗੇ ਆ, ਇਹਦੇ ELD ਟੈਂਪਰਿੰਗ ਦੇ ਚਾਰਜਸ ਜਿਹੜੇ ਆ, ਉਹ ਵੀ ਕਿਤੇ ਨਾ ਕਿਤੇ ਵਧਾਏ ਜਾਣ ਦੀ ਆਸ ਹੈਗੀ ਆ। ਉਹ ਵਧਾਏ ਜਾ ਰਹੇ ਹੈਗੇ ਆ। ਫਾਈਨ ਕਹਿ ਰਹੇ ਜਾਂ ਸਜ਼ਾ? ਫਾਈਨ ਵੀ, ਸਜ਼ਾ ਵੀ, ਤੇ ਇਹਦੇ ਵਿੱਚ ਫਿਰ ਫਿਊਚਰ ਜਿਹੜਾ ਇਸ ਕੰਟਰੀ ਦੇ ਵਿੱਚ ਉਹਦੇ ਤੇ ਵੀ ਬਹੁਤ ਮਾੜਾ ਅਸਰ ਪਏਗਾ, ਬਿਕੋਜ਼ ਫੈਡਰਲ ਕ੍ਰਾਈਮ ਆਲਰੇਡੀ ਇਹ ਫੈਡਰਲ ਫੈਲਨੀ ਹੈਗੀ ਆ। ਇੰਟਰਸਟੇਟ ਕਾਮਰਸ ਕ੍ਰਾਈਮ ਇਜ਼ ਫੈਡਰਲ ਕ੍ਰਾਈਮ। ਬਿਲਕੁਲ। ਸੋ ਇਹ ਧਿਆਨ ਨਾਲ ਚੱਲੋ, ਸੋਚ ਕੇ ਚੱਲੋ ਕਿ ਜੇ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਆ ਤੇ ਤੁਹਾਡੇ ਨਾਲ ਕੀ ਜਿਹੜਾ ਕੰਮ ਹੋ ਸਕਦਾ ਹੈ।